फैसलाबाद दे विच असीं मौजूद हाँ। इस खालसा कॉलेज दे विच असीं मैसेज देना चाहुंदे हां कि ये जमीन जिहड़ी सी जिहड़े सरदार जवंदा सिंह होना ने जिहड़ी ये डोनेट कीती सी, अगर उन्हां दी फैमिली दे विचों कोई वीडियो देख रहा होवे या दूसरा होर किसी का स्टूडेंट इत्थे दा पढ़िया होवे तो साडे नाल कॉन्टैक्ट करो। स्क्रीन दे उत्ते नंबर दिता जाएगा ताकि असीं इहनूं हाईलाइट करिए। अमेरिका कनेडा अराउंड दी वर्ल्ड दे विचों जिहड़े स्टूडेंट इत्थों पढ़ के गए उन्हें 47 तो पहलां दे, अगर तुहाडीआं फैमिलियां दे विचों कोई भी आदमी होवे प्लीज़ साडे नाल कॉन्टैक्ट करो। असीं इहनूं हाईलाइट करना चाहुंदे हां। जी सर, ये सर 1928 ਦੇ ਵਿੱਚ ਜਿਹੜਾ ਹੈ ਨਾ ਕਾਲਜ ਬਣ ਗਿਆ ਸੀ ਤੇ ਉਸ ਤੋਂ ਬਾਅਦ ਜਨਾਬੇ ਵਾਲਾ ਇੱਥੇ ਐਮਏ ਦੀਆਂ ਵੀ ਕਲਾਸਾਂ ਸ਼ੁਰੂ ਹੁੰਦੀਆਂ ਔਰ ਇਹਦੀ ਤਾਰੀਖ ਹੈ ਕਿ ਇਹਦੇ ਜਿਹੜੇ 2 ਹੈਡਮਾਸਟਰ ਸਾਹਿਬਾਨ ਹਨ ਉਹਨਾਂ ਨੂੰ ਫਾਂਸੀ ਵੀ ਚੜਾਇਆ ਗਿਆ, ਯਾਨੀ ਉਹ ਆਜ਼ਾਦੀ ਦੇ ਹੀਰੋ ਵੀ ਸਨ। एक सवाल मेरा ये है कि सरदार जवंत सिंह जिन्होंने ये सारी जमीन दी सी जी सर, उन्होंने इस स्कूल के कितने जितने इतने स्टूडेंट होते हैं जी सर, कितने परसेंट बच्चे उन्होंने जानते हैं? खालसा कॉलेज है जिहड़ा कि साडे बड़े पुरखे इत्थों पढ़ के गए। कि दिल ला के पढ़ना। ਜਿਹੜੇ ਜਵਾਨ ਬੱਚੇ ਹੁੰਦੇ ਨੇ ਕਾਰ ਨੂੰ 2 ਬੰਪਰ ਲੱਗਦੇ ਆ, ਇੱਕ ਅੱਗੇ ਹੁੰਦਾ ਇੱਕ ਪਿੱਛੇ ਹੁੰਦਾ, ਜਿਹਦੇ ਮਾੜਾ ਮੋਟਾ ਐਕਸੀਡੈਂਟ ਹੋ ਜਾਵੇ ਨਾ ਆਦਮੀ ਕਹਿੰਦਾ ਯਾਰ ਕੋਈ ਨਹੀਂ ਬੰਪਰ ਹੀ ਟੁੱਟਿਆ, ਉਹ ਫੇਰ ਠੀਕ ਹੋ ਜਾਏਗਾ। ਸੋ ਤੁਸੀਂ ਕੌਮ ਦੇ ਬੰਪਰ ਹੋ, ਦਿਲ ਲਾ ਕੇ ਪੜ੍ਹਨਾ। ਤੇ ਇਹ ਜਿਹੜੀਆਂ ਤੂੰ ਇੱਧਰ ਆ ਮੈਂ ਇੱਧਰ ਆ, ਇਹਨੂੰ ਮਟਾਉਣਾ ਆਪਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਚਰਨ ਸਿੰਘ ਬਣਵੈਤ। ਅੱਜ ਅਸੀਂ ਖਾਲਸਾ ਕਾਲਜ ਦੇ ਵਿੱਚ ਜਿਹੜਾ ਕਿ ਮਸ਼ਹੂਰ ਖਾਲਸਾ ਕਾਲਜ ਸੀ, ਪ੍ਰਿੰਸੀਪਲ ਸਾਹਿਬ ਚੌਹਾਨ ਸਾਹਿਬ ਉਹਨਾਂ ਦੇ ਨਾਲ ਇੱਥੇ ਆਏ ਆ। ਇੱਥੇ ਆ ਕੇ ਤੁਹਾਨੂੰ ਰਿਕਾਰਡਿੰਗ ਕਰਕੇ ਤੁਹਾਡੇ ਤੱਕ ਪਹੁੰਚਾਵਾਂਗੇ ਕਿ ਬਹੁਤ ਸਾਰੇ ਸਟੂਡੈਂਟ ਜਿਹੜੇ ਪੁਰਾਣੇ ਨੇ ਇੱਥੋਂ ਪੜ੍ਹ ਕੇ ਗਏ ਉਹ ਨੇ ਇੰਡੀਆ ਦੇ ਵਿੱਚ ਮਾਈਗ੍ਰੇਟ ਹੋ ਗਏ, ਉੱਧਰੋਂ ਇੱਧਰ ਆ ਗਏ। ਅਤੇ ਉਹ ਬੜੀ ਇੱਕ 47 ਦੀ ਜਿਹੜੀ ਪੇਨ ਆ ਉਹ ਤੁਹਾਨੂੰ ਅਸੀਂ ਅੱਜ ਦੱਸਣ ਲੱਗੇ ਹਾਂ ਕਿ ਸਰਦਾਰ ਜਵੰਤ ਸਿੰਘ ਹੋਣਾ ਨੇ ਇਹ ਜਿਹੜੀ ਜਗ੍ਹਾ ਸੀਗੀ ਪੂਰੇ ਕਾਲਜ ਦੀ ਇਹਨਾਂ ਨੇ ਡੋਨੇਟ ਕੀਤੀ ਸੀ। ਸਰਦਾਰ ਜੀ ਨੇ, ਸਰਦਾਰ ਜਵੰਤ ਸਿੰਘ ਹੋਣਾ ਨੇ। ਤਾਂ ਪਹਿਲੇ ਜਿਹੜੇ ਇਹਨਾਂ ਦੇ ਪ੍ਰਿੰਸੀਪਲ ਸੀਗੇ ਜੀ SBS ਸੈਨ ਗੁਪਤਾ ਜਿਹੜਾ ਸੀਗੇ ਪਹਿਲੇ ਪ੍ਰਿੰਸੀਪਲ ਸੀਗੇ ਇਸ ਕਾਲਜ ਦੇ। ਇਹ ਪਹਿਲੇ ਪ੍ਰੈਜ਼ੀਡੈਂਟ ਇੱਥੇ ਸੀਗੇ, ਪ੍ਰਿੰਸੀਪਲ ਸੀ। ਹਾਂਜੀ, ਇਹ ਗੁਪਤਾ ਸਾਹਿਬ ਮਤਲਬ ਪਹਿਲੇ ਜਿਹੜੇ ਪ੍ਰੈਜ਼ੀਡੈਂਟ ਆਪਣੇ ਪ੍ਰਿੰਸੀਪਲ ਬਣੇ ਇਸ ਕਾਲਜ ਦੇ। ਇਹ ਸਕੂਲ ਹੁੰਦਾ ਸੀ, ਹਾਂਜੀ, ਹੈਡਮਾਸਟਰ ਹੁੰਦੇ ਸਨ। ਹਾਂਜੀ, ਉਹਨਾਂ ਤੋਂ ਬਾਅਦ ਸਰਦਾਰ ਜੀ ਆਏ ਬਲਵੰਤ ਸਿੰਘ ਆਨੰਦ, ਤੇ ਫਿਰ ਸਾਰਿਆਂ ਦੀਆਂ ਫੋਟੋਆਂ ਗਾਹਾਂ ਤੇ ਗਾਹਾਂ ਚੱਲਦੀਆਂ ਰਹੀਆਂ। ਤੇ ਤੁਸੀਂ ਦੇਖੋਗੇ ਕਿ ਅੱਜ ਚੌਹਾਨ ਸਾਹਿਬ ਉਹਨਾਂ ਦੀ ਫੋਟੋ ਉੱਥੇ ਜਾ ਕੇ ਲੱਗੇਗੀ। ਹਾਂਜੀ, ਉੱਧਰ ਲੱਗੇਗੀ ਜਦੋਂ ਰਿਟਾਇਰਮੈਂਟ ਮਿਲੇਗੀ। ਇਹ ਅਸੀਂ ਤੁਹਾਨੂੰ ਥੋੜ੍ਹਾ ਸ਼ਾਰਟ ਕਰਕੇ ਮਤਲਬ ਦਿਖਾਉਂਦੇ ਹਾਂ। ਖਾਲਸਾ ਕਾਲਜ ਲਾਇਲਪੁਰ ਦਾ, ਖਾਲਸਾ ਕਾਲਜ ਲਾਇਲਪੁਰ ਦੇ ਬਹੁਤ ਸਾਰੇ ਸਟੂਡੈਂਟ ਨੇ। ਅਸੀਂ ਅੱਗੇ ਉਹਨਾਂ ਕਮਰਿਆਂ ਵਿੱਚ ਜਾਵਾਂਗੇ ਜਿੱਥੇ ਮਾਸਟਰ ਤਾਰਾ ਸਿੰਘ ਦਾ ਰੂਮ ਹੁੰਦਾ ਸੀਗਾ। ਹਾਂਜੀ, ਇਹ ਪਹਿਲੇ जी जी ਖਾਲਸਾ ਸਕੂਲ ਥਾ ਇਹ ਅਜੇ ਵੀ ਜੀ ਫਾਊਂਡੇਸ਼ਨ ਸਟੋਨ ਜਿਹੜੀਆਂ ਹਨ ਇਹ ਤੁਸੀਂ ਕਹਿ ਸਕਦੇ ਹੋ ਕਿ ਅਜੇ ਵੀ ਗੁਰਮੁਖੀ ਦੇ ਅੰਦਰ ਹਨ ਔਰ ਇੰਗਲਿਸ਼ ਦੇ ਅੰਦਰ ਹਨ। ਇਹ ਜੀ ਖਾਲਸਾ ਹਾਈ ਸਕੂਲ ਲਾਇਲਪੁਰ ਬੁਨਿਆਦੀ ਪੱਥਰ ਜਿਸ ਨੂੰ ਕਿ ਸ਼੍ਰੀਮਾਨ ਸੰਤ ਭਾਈ ਅਤਰ ਸਿੰਘ ਜੀ ਉਹਨਾਂ ਨੇ ਗੁਰਮੁਖ ਪਿਆਰੇ ਨੇ ਆਪਣੇ ਸਵਾਗ ਹੱਥਾਂ ਦੇ ਨਾਲ ਰੱਖਿਆ। 25 ਦਸੰਬਰ 1908। ਇਹ ਹੈ ਸ਼ਾਹੀ 440 ਉਹ ਸੰਮਤ ਨਾਂ ਦੇ ਜਿਹੜਾ ਉੱਪਰ ਲਿਖਿਆ ਹੈ ਮੇਰਾ ਖਿਆਲ 1908 ਦੇ ਵਿੱਚ ਇੱਕ ਗਿਫਟ ਸਰਦਾਰ ਜਵੰਤ ਸਿੰਘ ਦੀ ਉੱਤੇ ਜਿਹੜਾ ਗੁਰਮੁਖੀ 'ਚ ਲਿਖਿਆ ਨਾ ਇੱਕ ਓਂਕਾਰ ਸਤਿਗੁਰ ਪ੍ਰਸਾਦ
ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਧਰਤ ਸੁਹਾਵੜੀ ਸੰਨ ਸੁਹਾਵੜੀ ਇਹ ਬਿੱਲੇ ਕੋਈ ਪਾਵੀਏ ਜਿਨ੍ਹਾਂ ਪਿਆਰੇ ਨੇਉ। ਖਾਲਸਾ ਹਾਈ ਸਕੂਲ ਲਾਇਲਪੁਰ ਇਹ ਭੂਮ ਆ ਜਾਓ ਉਮਰੰਗ ਲਾਭ ਉਸੇ ਤਰ੍ਹਾਂ ਇਹਨਾਂ ਨੂੰ ਸਰਦਾਰ ਜਵੰਦਾ ਸਿੰਘ ਜੀ ਵਾਸੀ ਹਾਲ ਹੈ ਸਰ? ਨੰਬਰ 213 ਨੇ ਆਪਣੇ ਅਨੁਭਾਗ ਜਾਣ ਕੇ ਖੇਤ ਪਛਾਣ ਕੇ ਵੀ ਦਾਨ ਦਿੱਤੇ। ਗੁਰੂ ਵਾਕ ਅਨੁਸਾਰ ਪੰਥ ਗੁਰੂ ਦੀ ਸੇਵਾ ਵਿੱਚ ਸਰਪਣ ਕੀਤੀ। ਇਹ ਸਰਦਾਰ ਜਵੰਦ ਸਿੰਘ ਉਹਨਾਂ ਨੇ ਜਿੰਨਾ ਕੀਤਾ ਉਹ ਚੱਕ 213 ਦੇ ਰਹਿਣ ਵਾਲੇ ਸੀਗੇ। ਜਿਹੜੀ ਇਹ ਜਗ੍ਹਾ ਉਹਨਾਂ ਨੇ ਹਾਂਜੀ ਖਾਲਦ ਸੰਧੂ ਇਹ ਹਾਲ ਚਾਲ ਇਹ ਹਾਲ ਹੈ। ਹਾਂਜੀ ਮੈਂ ਅੰਜਨ ਰੰਧਾਵਾ ਜੀ। ਤੁਸੀਂ ਪਹਿਲੇ ਵੀ ਤਸ਼ਰੀਫ ਲਿਆ ਆ? ਹਾਂ, ਬਿਲਕੁਲ ਮੈਂ ਪਛਾਣ ਲਿਆ। ਉਹ ਸਾਡੀ ਰਿਕਾਰਡਿੰਗ ਨਾ ਸੀ ਕੋਈ। ਹਾਂਜੀ 119 ਕਨਾਲ ਇਹ ਸਰਦਾਰ ਜਵੰਤ ਸਿੰਘ ਸਾਹਿਬ ਨੇ ਡੋਨੇਟ ਕੀਤਾ ਰਕਬਾ, ਕੀਮਤੀ ਰਕਬਾ, ਨਹਿਰ ਦੇ ਕਿਨਾਰੇ ਰਕਬਾ ਸੀ, ਬਹੁਤ ਹੀ ਫਰਟਾਈਲ ਰਕਬਾ ਸੀ। ਠੀਕ ਹੈ। ਤੇ ਉਸ ਟਾਈਮ ਫਿਰ ਇਹ ਖਾਲਸਾ ਹਾਈ ਸਕੂਲ ਦੇ ਨਾਮ ਤੇ ਜਿਹੜਾ ਹੈ ਇਹ ਬਣਾਇਆ ਗਿਆ, ਡੋਨੇਟ ਕਰ ਦਿੱਤਾ ਗਿਆ। ਉਸ ਤੋਂ ਤਾਂ ਇੱਕ ਬੋਰਡ ਹੱਲੇ ਵੀ ਮੌਜੂਦ ਹੈ। ਹਾਂ ਉੱਥੇ ਉਹਨਾਂ ਦਾ ਡੇਰਾ ਹੁੰਦਾ ਸੀ। ਉੱਥੇ ਉਹਨਾਂ ਦਾ ਬੋੜਾ ਉਹਦਾ ਡੇਰਾ ਵੀ ਹੈ। ਜੀ ਡੇਰਾ ਵੀ ਹੈ। ਤਸਵੀਰ ਆਫਿਸ ਦੇ ਵਿੱਚ ਲੱਗੀ ਹੋਈ, ਤੁਸੀਂ ਦੇਖੀ ਹੈ? ਹਾਂਜੀ ਦੇਖੀਏ। ਹਾਂਜੀ। ਖਾਨ ਸਾਹਿਬ ਇਹ ਪਲੀਜ਼ ਦੱਸੋ ਕਿ ਇਹ ਸਭ ਤੋਂ ਪਹਿਲੇ ਤੇ ਸਕੂਲ ਸੀ। ਜੀ ਸਰ। ਇਹ ਫਿਰ ਸਕੂਲ ਕਿੰਨਾ ਟਾਈਮ ਰਿਹਾ ਹੈ, ਉਸ ਤੋਂ ਬਾਅਦ ਕਾਲਜ ਕਿਸ ਟਾਈਮ ਬਣਦਾ ਹੈ? ਜੀ ਸਰ ਇਹ ਸਰ 1928 ਦੇ ਵਿੱਚ ਜਿਹੜਾ ਹੈ ਨਾ ਕਾਲਜ ਬਣ ਗਿਆ ਸੀ। ਤੇ ਉਸ ਤੋਂ ਬਾਅਦ ਜਨਾਬੇ ਵਾਲਾ ਇੱਥੇ ਐਮਏ ਦੀਆਂ ਵੀ ਕਲਾਸਾਂ ਸ਼ੁਰੂ ਹੁੰਦੀਆਂ। ਔਰ ਇਹਦੀ ਤਾਰੀਖ ਹੈ ਕਿ ਇਹਦੇ ਜਿਹੜੇ 2 ਹੈਡਮਾਸਟਰ ਸਾਹਿਬਾਨ ਹਨ ਉਹਨਾਂ ਨੂੰ ਫਾਂਸੀ ਵੀ ਚੜਾਇਆ ਗਿਆ, ਯਾਨੀ ਉਹ ਆਜ਼ਾਦੀ ਦੇ ਹੀਰੋ ਵੀ ਸਨ। ਠੀਕ ਹੈ। ਗਦਰੀ ਮੂਵਮੈਂਟ ਦੇ ਨਾਲ ਹਾਂਜੀ ਬਹੁਤ ਸਾਰੇ ਲੋਕ ਹਨ ਜਨਾਬ। ਤੇ ਇਹਦਾ ਬੜਾ ਹੀ ਇੱਕ ਤਾਰੀਖੀ ਰੋਲ ਹੈ। ਉਸ ਤੋਂ ਬਾਅਦ ਜਿਹੜਾ ਹੈ ਇਹਨੂੰ ਇਹ ਵੀ ਇਜਾਜ਼ ਹਾਸਿਲ ਹੈ ਕਿ ਇਹਨਾਂ ਇੱਕ ਜਿਹੜੇ ਦੇ ਦੂਸਰੇ ਪ੍ਰਿੰਸੀਪਲ ਸਾਹਿਬ ਹਨ ਉਹ ਇਸੇ ਕਾਲਜ ਦੇ ਸਟੂਡੈਂਟ ਹਨ। ਉਹ ਆਕਸਫੋਰਡ ਤੋਂ PhD ਕਰਕੇ ਆਏ ਔਰ ਫਿਰ ਇਸੇ ਕਾਲਜ ਦੇ ਉਹ ਪ੍ਰਿੰਸੀਪਲ ਬਣੇ। ਉਸ ਤੋਂ ਬਾਅਦ ਜਨਾਬ ਇਹ ਫਿਰ ਪਾਕਿਸਤਾਨ ਬਣ ਗਿਆ। ਇਹ ਕਾਲਜ ਜਿਹੜਾ ਹੈ ਇਹ ਫਿਰ ਪਾਕਿਸਤਾਨ ਦੇ ਹਿੱਸੇ 'ਚ ਆ ਗਿਆ। ਇੱਥੇ ਕੈਂਪ ਬਣਾਇਆ ਗਿਆ ਰਿਫਿਊਜੀ ਕੈਂਪ ਜੀ, ਇਹ ਰਿਫਿਊਜੀ ਕੈਂਪ ਜੀ ਸਰ, ਰਿਫਿਊਜੀ ਕੈਂਪ ਬਣ ਗਿਆ। ਉਸ ਤੋਂ ਬਾਅਦ ਫਿਰ ਇਹ ਜਿਹੜਾ ਹੈ ਇੱਥੇ ਪਾਕਿਸਤਾਨ ਦੀ ਜਿਹੜੀ ਟੈਲੀਫੋਨ ਦੀ ਸਰ ਫੈਕਟਰੀ ਹੈ ਨਾ ਬਾਅਦ ਵਿੱਚ ਹਜ਼ਾਰਾ ਦੇ ਵਿੱਚ ਜੀ PTCL ਦੇ ਟੈਲੀਫੋਨ, ਉਹ ਵੀ ਪਹਿਲੀ ਫੈਕਟਰੀ ਜਿਹੜੀ ਟੈਲੀਫੋਨ ਦੀ ਸੀ ਉਹ ਇਸ ਕਾਲਜ ਦੇ ਵਿੱਚ ਬਣੀ। ਫਿਰ ਇਹਨੂੰ ਨੇ ਮਿਊਨਿਸਪਲ ਕਮੇਟੀ ਨੂੰ ਦੇ ਦਿੱਤਾ ਗਿਆ। ਫਿਰ ਜਿਹੜਾ ਨੈਸ਼ਨਲਾਈਜੇਸ਼ਨ ਹੋਈ ਜ਼ੁਲਫਕਾਰ ਅਲੀ ਭੁੱਟੋ ਸਾਹਿਬ ਦੀ, ਤੇ ਇਹਨੂੰ ਨੈਸ਼ਨਲਾਈਜ਼ ਕਰ ਦਿੱਤਾ ਗਿਆ। ਠੀਕ ਹੈ। ਫਿਰ ਇਹ ਜਦੋਂ ਮਿਊਨਿਸਪਲ ਕਮੇਟੀ ਨੂੰ ਦਿੱਤਾ ਉਦੋਂ ਇਹਨੂੰ ਖਾਲਸਾ ਕਾਲਜ ਦੀ ਬਜਾਏ ਗਵਰਨਮੈਂਟ ਮਿਊਨਿਸਪਲ ਡਿਗਰੀ ਕਾਲਜ ਦੇ ਨਾਮ ਤੋਂ ਜਿਹੜਾ ਹੈ ਇਹ ਫਿਰ ਨਾਮ ਦਾ ਜਿਹੜਾ ਬਦਲਿਆ ਜਾਣਾ ਹੈ। ਜੀ ਸਰ। ਇਹ ਕਿਹੜੇ ਸੰਨ ਦੇ ਵਿੱਚ ਬਦਲ ਦਿੱਤਾ ਗਿਆ ਸੀ? ਖਾਲਸਾ ਇਹ ਸਰ 1979 ਦੇ ਵਿੱਚ ਜਦੋਂ ਮਿਊਨਿਸਪਲ ਕਮੇਟੀ ਦੇ ਹੈਂਡਓਵਰ ਕੀਤਾ ਗਿਆ ਨਾ ਉਦੋਂ ਇਹਦਾ ਨਾਮ ਮਿਊਨਿਸਪਲ ਤੇ ਸਾਰੇ ਸੁਣਿਆ ਕਿਉਂਕਿ ਸਾਡਾ ਜਿਹੜਾ ਵਫਦ ਗਿਆ ਨਾ ਕਿ ਸਰਦਾਰ ਜਵੰਤ ਸਿੰਘ ਸਾਹਿਬ ਦੇ ਜਿਹੜੇ ਅੱਗੇ ਪੋਤੇ ਸ਼ੋਤੇ ਉਹਨਾਂ ਦੇ ਵਿੱਚ ਉਹਦੇ ਮਿਨਿਸਟਰ ਵਗੈਰਾ ਵੀ ਮਸ਼ਰਕੀ ਪੰਜਾਬ ਦੇ ਵਿੱਚ ਨਾ ਮਤਲਬ ਚੜ੍ਹਦੇ ਪੰਜਾਬ ਵਿੱਚ ਜਿਹੜਾ ਹੈ ਨਾ ਉਹਨਾਂ ਦਾ ਬੜਾ ਅੱਛਾ ਉੱਥੇ ਮਾਸ਼ਾਅੱਲਾ ਇੱਥੇ ਵੀ ਲਿਖਿਆ ਹੈ। ਹਾਂਜੀ ਇਹ ਦੇਖੋ ਜੀ। ਹਾਂਜੀ ਭਾਈ ਟਹਿਲ ਸਿੰਘ ਇਹ ਜਿਨ੍ਹਾਂ ਨੇ ਦਾਨ ਦਿੱਤੇ ਉਹਨੇ ਨਾ ਕਮਰਿਆਂ ਦੇ ਉਹਨਾਂ ਦੇ ਸਹੀ ਉਹਨਾਂ ਦਾ ਨਾਮ ਜਿਸ ਬੰਦੇ ਹਾਂਜੀ ਆਪਣੇ ਆਪਣੇ। ਅੱਛਾ ਸਰ ਇਹ ਜਿਹੜੀ ਤਬਦੀਲੀ ਆਈ ਹੈ ਨਾ ਬਾਅਦ ਵਿੱਚ ਆਈ ਹੈ ਅੱਗੇ ਇਹ ਨਾ ਪੂਰਾ ਇਹ ਕੋਰੀਡੋਰ ਜਿਹੜਾ ਨਾ ਰਾਉਂਡ ਦੀ ਕਲਾਕ ਸੀ ਉਸ ਟਾਈਮ, ਯਾਨੀ ਪ੍ਰਿੰਸੀਪਲ ਸਾਹਿਬ ਆਪਣੇ ਦਫ਼ਤਰ ਵਿੱਚੋਂ ਨਿਕਲਦੇ ਸੀ, ਬਾਰਿਸ਼ ਹੈ ਜੋ ਬਿਲਕੁਲ ਕਲਾਸਾਂ ਚੈੱਕ ਕਰਕੇ ਉਹ ਵਾਪਸ ਜਿਹੜਾ ਛਾਂ ਤੇ ਮਤਲਬ ਇਸ ਤਰ੍ਹਾਂ ਦੀ ਬਿਲਡਿੰਗ ਬੜੀ ਜ਼ਬਰਦਸਤ ਕਿਸਮ ਦੀ ਬਣਾਈ ਸੀ। ਅਸੀਂ ਤੁਹਾਨੂੰ ਪੇਸ਼ ਕਰਦੇ ਹਾਂ ਕਿ ਦੇਖੋ ਇਹ ਪੁਰਾਣੀਆਂ ਕੰਧਾਂ ਖਾਦੀਆਂ ਬਣੀਆਂ ਹੋਈਆਂ ਸੀ 1908 ਦਾ ਜੀ 1908 ਦੇ ਵਿੱਚ ਖਾਲਸਾ ਕਾਲਜ ਤਿਆਰ ਹੋਇਆ ਸੀ। ਉਦੋਂ ਦਾ ਬਾਲੇ ਜਿਹੜੇ ਆ ਤੇ ਗਾਰਡਰ ਆ ਉਦੋਂ ਦੀਆਂ ਛੱਤਾਂ ਪਾਈਆਂ ਹੋਈਆਂ। ਗਾਰਡਰ ਸਰ ਇੰਗਲੈਂਡ ਦੇ ਹੀ ਲੱਗਦੇ ਨੇ ਇਤਨੇ ਅੱਛੀ ਕੁਆਲਿਟੀ ਦੇ ਮਤਲਬ ਜਿਹੜੇ ਹੋਇਆ ਤੇ ਦਰਵਾਜ਼ੇ ਤੁਸੀਂ ਦੇਖੋਗੇ ਦਰਵਾਜ਼ੇ ਵੀ ਉਹੀ ਨੇ। ਇਹ ਦਿਆਰ ਦੇ ਅਸਲੀ ਦਿਆਰ ਜਿਹੜੀ ਹੈ ਇਹ ਫਿਰ ਮੁxtਲਿਫ ਲੋਕਾਂ ਨੇ ਡੋਨੇਸ਼ਨਸ ਉਹ ਕਮਿਊਨਿਟੀ ਦੇ ਲੋਕਾਂ ਨੇ ਫਿਰ ਹਾਂਜੀ ਕਮਰਾ ਹਾਂਜੀ ਅਗਲਾ ਕਮਰਾ ਕੌਣ ਬਣਾਏਗਾ ਇਸ ਤਰੀਕੇ ਦਾ।
ਇਹ ਵੀ ਕਮਰਾ ਬਣਾ ਕਿਉਂਕਿ ਸਰ ਜਿਸ ਤਰ੍ਹਾਂ ਉਹ ਮਿਸ਼ਨਸ ਦੇ ਸਕੂਲ ਸਨ, ਫਿਰ ਹਿਮਾਇਤ ਇਸਲਾਮ ਦੇ ਸਕੂਲ ਸਨ, ਤੇ ਉਹ ਫਿਰ ਖਾਲਸਾ ਵਾਲਿਆਂ ਨੇ ਜੀ ਸੁਪੁੱਤਰ ਹੁਕਮ ਸਿੰਘ ਜੀ ਚੱਕ 212 ਕਿਤੇ 72 ਹੈ, ਉਹ ਮਿਟ ਗਿਆ ਵਿੱਚੋਂ। ਉਹਨਾਂ ਨੇ ਇਹਨੂੰ ਡੋਨੇਟ ਕੀਤਾ। ਸਿੱਖ ਧਰਮ ਦੇ ਵਿੱਚ ਬਾਬੇ ਨਾਨਕ ਦੇ ਜੀ ਹੈ ਪਰੰਪਰਾ ਜੀ ਕਿ ਇੱਕ ਦਾਨ ਦੇਣਾ ਤੇ ਕਿਰਤ ਕਰਨੀ, ਵੰਡ ਛਕਣਾ। ਜੀ ਜਦੋਂ ਅਸੀਂ ਕੋਈ ਵੀ ਫੂਡ ਛਕਦੇ ਹਾਂ ਤੇ ਵੰਡ ਕੇ ਛਕੋ, ਜੀ ਜੀ ਸ਼ੇਅਰ ਦੀ ਜੀ bread। ਯਾਨੀ ਇਸਲਾਮ ਦਾ ਜਿਹੜਾ ਹਾਂਜੀ। ਉਸ਼ਰ ਦਾ ਕਨਸੈਪਟ ਹਾਂਜੀ, ਹੈ ਹਾਂਜੀ। ਸਾਡੇ, ਹਾਂਜੀ, ਤੇ ਜ਼ਕਾਤ donate ਦਾ, ਦੇਣਾ, ਜੀ ਜੀ ਜਿਵੇਂ ਮੁਸਲਮਾਨ ਮਜ਼ਹਬ ਦੇ ਵਿੱਚ ਆ ਜ਼ਕਾਤ ਕੱਢਣੀ, ਇਦਾਂ ਸਾਨੂੰ 10% ਆ ਸਿੱਖ ਨੂੰ ਤੇ ਤੁਹਾਨੂੰ 2.5% ਆ। ਸੋ ਇਹ ਜਿਹੜੇ ਕਮਰੇ ਬਣਾਏ ਨੇ ਉਹ ਡੋਨੇਟ, ਕੋਈ ਸਰਪ੍ਰਾਈਜ਼ ਨਹੀਂ ਹੈ ਕਿ ਸਿੱਖ ਆਪਣੀ ਡੋਨੇਸ਼ਨ ਕੱਢਦਾ। ਹਾਂਜੀ। ਡੋਨੇਸ਼ਨ ਕੱਢ ਕੇ ਕੋਈ ਐਜੂਕੇਸ਼ਨ ਤੇ ਲਾਉਂਦਾ, ਕੋਈ ਕਿਸੇ ਪਾਸੇ ਲਾਉਂਦਾ, ਕੋਈ ਗੁਰਦੁਆਰੇ ਲਾਉਂਦਾ, ਕੋਈ ਗਰੀਬਾਂ ਨੂੰ ਦੇਣ ਦਾ। ਸੋ ਉਸ ਵਕਤ ਦੇ ਉੱਤੇ ਇਹਨਾਂ ਨੇ ਇਹ ਕਮਰੇ ਜਿਹੜੇ ਡੋਨੇਟ ਕੀਤੇ। ਖਾਲਸਾ ਇਹਨੂੰ ਉਸ ਅਸਲੀ ਸ਼ਕਲ ਵਿੱਚ ਰਿਸਟੋਰ ਕਰ ਦਿੱਤਾ ਬਹੁਤ ਸਾਰੇ ਗਿਆ ਹੈ। student ਤੇ ਇਹਨੂੰ ਜਿਹੜੇ- ਬੜਾ ਜਿਹੜਾ ਹੈ ਨਾ ਇੱਕ ਇੰਟਰਨੈਸ਼ਨਲਾਈਜ਼ ਹਾਂਜੀ। ਸਟੇਟ ਆਫ ਦਾ ਆਰਟ ਬਿਲਡਿੰਗ ਜਿਹੜੀ ਹੈ ਨਾ ਉਹ ਬੜਾ, ਹਾਂਜੀ ਹਾਂਜੀ। ਉਹੀ ਗਾਰਡਨ ਬਿਲਕੁਲ ਸਰ ਆਪਣੇ ਓਰੀਜਨਲ ਜਿਹੜੀ ਹੈ ਨਾ ਉਹਦੇ ਵਿੱਚ। ਤੇ ਲੇਕਿਨ ਇਹ ਥੋੜੀ ਜੀ ਅਲਟਰੇਸ਼ਨ ਸਰ ਇਹ ਹੋਈ ਕਿ ਉਹ ਕੋਰੀਡੋਰ ਦੇ ਵਿੱਚ ਇੱਕ ਖੁੱਲਦਾ ਸੀ, ਲੇਕਿਨ ਕਿਉਂਕਿ ਉਹਨਾਂ ਨੂੰ ਅਸੀਂ ਹੁਣ ਕਮਰੇ ਬਣਾ ਲਿਆ, ਇਹ ਦਫ਼ਤਰ ਬਣਾ ਲਿਆ, ਤੇ ਮਤਲਬ ਬੜਾ ਜ਼ਬਰਦਸਤ ਕਿਸਮ ਦਾ ਇਹਦਾ। ਹਾਂਜੀ, ਇਹ ਪੁਰਾਤਨ ਮਤਲਬ ਉਸੇ ਟਾਈਮ ਦੀਆਂ ਛੱਤਾਂ ਪਈਆਂ ਹੋਈਆਂ। ਹਾਂਜੀ। ਇਹ ਸਾਨੂੰ ਚਾਂਸ ਮਿਲਿਆ ਇਸ ਕਮਰੇ ਦੇ ਵਿੱਚ ਸਟੂਡੈਂਟ ਨਹੀਂ ਹੈ, ਹਵਾਦਾਰ ਕਮਰੇ। ਸੋ ਅਸੀਂ ਇਹ ਤੁਹਾਨੂੰ ਰਿਕਾਰਡਿੰਗ ਕਰਕੇ ਦਿਖਾਉਂਦੇ ਹਾਂ ਕਿ ਪੁਰਾਤਨ ਟਾਈਮ ਦੇ ਉੱਤੇ ਕਿਸ ਤਰ੍ਹਾਂ ਛੱਤਾਂ ਪਾਈਆਂ ਜਾਂਦੀਆਂ ਸੀ। ਮਾਸਟਰ ਤਾਰਾ ਸਿੰਘ ਹੈਡ ਮਾਸਟਰ ਇੱਥੇ ਰਹੇ ਨੇ, ਬਿਲਕੁਲ ਜੀ। ਤੇ ਉਹਨਾਂ ਨੂੰ ਅਕਾਲੀ ਦਲ ਵਾਲੇ, ਅਕਾਲੀ ਦਲ ਵਾਲੇ, ਜੀ ਜੀ ਹਾਂਜੀ। ਜੀ ਬੜੀ ਮਸ਼ਹੂਰ ਮਤਲਬ ਪੰਜਾਬ ਦੀ ਸਿਆਸਤ ਵਿੱਚ ਮਾਸਟਰ ਤਾਰਾ ਸਿੰਘ ਸਕੂਲ ਟੀਚਰ ਸਨ। ਹਾਂਜੀ। ਤੇ ਬਾਕੀ ਸਰ ਇਹ ਬੜਾ ਤਾਰੀਖੀ ਕਾਲਜ ਹੈ, ਹਾਂਜੀ। ਇਹਦੇ बड़े नामी ग्रामी सर। अगर जरा बच्चे सलाम अलैकुम, हाँ बैठे बच्चे बैठे, हाँ जी आए सर। ये हमारे डेलीगेट आए हैं कनाडा से, तो वो अपना तारुफ आप करवाएंगे और आपसे थोड़ा इंटरैक्शन थोड़े नाल थोड़ा जिहा इंटरैक्शन होएगा, अपना तारुफ भी दस दिन तो ਤੇ ਕਿਉਂਕਿ ਸਰ ਹੋਰੀ ਬੜੇ ਰਵਾਇਤ ਪਸੰਦ ਹਨ ਆਪਣੇ ਪੁਰਖਾਂ ਦੇ ਜਿਹੜਾ, ਕਿਉਂਕਿ ਖਾਲਸਾ ਕਾਲਜ ਹੈ ਉਹਨਾਂ ਨੇ ਜ਼ਮੀਨ ਦਿੱਤੀ। ਤਸ਼ਰੀਫ ਲਿਆਉਂਦੇ ਨੇ ਹਾਂਜੀ ਤੇ ਅੱਜ ਵੀ ਮਤਲਬ ਇਹਨਾਂ ਦਾ ਮਤਲਬ ਮਾਸ਼ਾਅੱਲਾ ਹਾਂ। ਤੇ ਬੱਚੇ ਤੁਸੀਂ ਵੀ ਆਪਣੇ ਜਿਹੜੇ ਤਾਸੁਰਾਤ ਹਨ ਸਰ ਦੇ ਨਾਲ ਤੁਸੀਂ ਵੀ ਸ਼ੇਅਰ ਕਰੋ। ਥੈਂਕ ਯੂ ਤੇ ਸਰ। ਜ਼ਰਾ ਜੀ ਪਲੀਜ਼। ਸਰ, ਮੇਰਾ ਨਾਮ ਗੁਰਚਰਨ ਸਿੰਘ ਹੈ, ਮੈਂ ਕੈਨੇਡਾ ਦਾ ਰਹਿਣ ਵਾਲਾ। 53 year ਆਮ ਲਿਵਿੰਗ ਇਨ ਕੈਨੇਡਾ। ਉੱਥੇ ਕੈਨੇਡਾ 53 ਸਾਲ ਤੋਂ ਰਹਿ ਰਹੇ ਹਾਂ, ਪਰ ਬੜਾ ਸ਼ੌਂਕ ਆ ਕਿ ਪਾਕਿਸਤਾਨ ਆ ਕੇ ਕਾਫੀ ਦੇਰ ਤੋਂ ਅਸੀਂ ਚੈਰਿਟੀ ਦਾ ਕੰਮ ਕਰਦੇ ਹਾਂ, ਅੱਖਾਂ ਦੇ ਕੈਂਪ ਲਾਉਂਦੇ ਹਾਂ। ਇੱਥੇ ਬੜੇ ਕੰਮ ਕੀਤੇ, ਜੜ੍ਹਾਂ ਵਾਲੇ ਕੋਲ 105 ਚੱਕ ਦੇ ਵਿੱਚ ਜੀ। ਆਏ ਨੇ। ਜੋਹਰ ਰਹਿਮਾਨ ਮੇਰੇ ਡਾਕਟਰ ਨੇ, ਉਹ ਅਬਦੁੱਲਾ ਪਰ ਜੀ ਹਾਂਜੀ, ਤੇ ਉਹਨਾਂ ਦੇ ਨਾਲ ਮਿਲ ਕੇ ਅਸੀਂ ਕੰਮ ਕਰਦੇ ਹਾਂ। ਤੋ ਖਾਲਸਾ ਕਾਲਜ ਆ ਜਿਹੜਾ ਕਿ ਸਾਡੇ ਵੱਡੇ ਪੁਰਖੇ ਇੱਥੋਂ ਪੜ੍ਹ ਕੇ ਗਏ, ਇੱਥੋਂ ਹੀ ਇੱਕ ਆਜ਼ਾਦੀ ਦੀ ਲਹਿਰ ਚੱਲੀ। ਜਿਹੜੇ ਸਟੂਡੈਂਟ ਇਸ ਕਾਲਜ ਦੇ ਸੀਗੇ, ਇਸ ਸਕੂਲ ਦੇ ਪੜ੍ਹੇ ਹੋ ਸੀਗੇ, ਉਹਨਾਂ ਨੇ ਆਜ਼ਾਦੀ ਜਾ ਕੇ ਸਰਦਾਰ ਭਗਤ ਸਿੰਘ ਵੀ ਇੱਥੇ ਦਾ ਪੜ੍ਹਿਆ ਹੋਇਆ ਸੀਗਾ। ਸਰਦਾਰ ਭਗਤ ਸਿੰਘ ਸੰਧੂ ਸਾਡੇ ਪੁਰਖ ਸੰਧੂ ਜੀ, ਸੰਧੂ ਸਾਹਿਬ ਇੱਥੇ ਦੇ ਭਗਤ ਸਿੰਘ ਪੜ੍ਹ ਕੇ ਤੇ ਰਹਿਣ ਵਾਲੇ ਸੀ 105 ਚੱਕ ਜੜ੍ਹਾਂ ਵਾਲੇ ਤੋਂ। ਹਾਂਜੀ ਬੰਗੇ, ਹਾਂਜੀ ਹਾਂਜੀ। ਤੇ ਉਹਨਾਂ ਨੇ ਜਾ ਕੇ ਲਾਹੌਰ ਦੇ ਵਿੱਚ ਜਿਹੜੀ ਬੰਬ ਸਿੱਟਿਆ, ਆਜ਼ਾਦੀ ਮਤਲਬ ਚਾਹੀਦੀ ਸੀ। ਅੰਗਰੇਜ਼ ਜਿਹੜਾ ਸੀ ਸਾਡਾ ਸਮਾਨ ਲੈ ਕੇ ਯੂਰਪ ਨੂੰ ਭੇਜੀ ਜਾਂਦਾ ਸੀਗਾ, ਉਹ ਕਿਵੇਂ ਮਤਲਬ ਆਜ਼ਾਦੀ ਦੇ ਵਿੱਚ ਹੋਏ। ਮਾਸਟਰ ਤਾਰਾ ਸਿੰਘ ਸੀਗੇ ਜਿਨ੍ਹਾਂ ਨੇ ਕਿ ਬਹੁਤ ਉਹ ਇੱਥੇ ਦੇ ਹੈਡ ਮਾਸਟਰ ਸੀਗੇ, ਉਹਨਾਂ ਨੇ ਵੀ ਜਾ ਕੇ ਲਹਿਰ ਚਲਾਈ। 1921 ਦੇ ਵਿੱਚ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਸਿਆਸੀ ਪਾਰਟੀ ਸੀ ਪੰਜਾਬ ਦੇ ਬੱਚੇ ਨਨਕਾਣਾ ਸਾਹਿਬ ਤੋਂ। ਸੋ ਇਹ ਹਿਸਟਰੀਆਂ ਜਿਹੜੀਆਂ ਬੱਚਿਓ ਗਾਂ ਤੇ ਗਾਂ ਚੱਲਦੀਆਂ, ਤੇ ਅਸੀਂ ਤੁਹਾਡਾ ਟਾਈਮ ਨਹੀਂ ਜ਼ਿਆਦਾ ਲੈਣਾ ਚਾਹੁੰਦੇ। और फिर सर बच्चों के सामने कि
ਇੰਡੀਅਨ ਫਿਲਮ ਇੰਡਸਟਰੀ ਦੇ ਬਾਨੀ ਜਿਹੜੇ ਰਾਜ ਕਪੂਰ ਫੈਮਿਲੀ, ਰਾਜ ਪ੍ਰਿਥਵੀ ਕਪੂਰ, ਉਹ ਵੀ ਇਸੇ ਕਾਲਜ ਦੇ ਸਟੂਡੈਂਟ ਬੜੇ ਸਨ। ਵੱਡੇ, ਠੀਕ ਬੜੇ ਹੈ। ਵੱਡੇ, ਇੰਡੀਅਨ ਹਾਕੀ ਟੀਮ ਦੇ ਕਪਤਾਨ ਸਰਦਾਰ ਚਰਨ ਸਿੰਘ, ਹਾਂਜੀ, ਉਹ ਵੀ ਇਸੇ ਦੇ ਪਾਕਿਸਤਾਨ ਦੇ ਬੜੇ ਵੱਡੇ 에ਅਰ ਵੱਡੇ ਮਾਰਸ਼ਲ, ਜਿਹੜੇ ਮਿਨਿਸਟਰ, ਯੂ ਸ਼ੁੱਡ ਪ੍ਰਾਊਡ ਔਨ ਜੀ, scholar। ਇਸ ਕਾਲਜ ਦੇ ਵਿੱਚ ਤੁਸੀਂ ਹਾਂਜੀ, ਇਹ ਪੜ੍ਹਦੇ ਰਾਣਾ ਹੋ। ਸਨਾਉੱਲਾ ਖਾਨ ਵੀ, ਮੈਂ ਤੁਹਾਨੂੰ ਇੱਕੋ ਹੀ ਇਹ ਵੀ message ਇਸੇ ਕਾਲਜ ਦੇ ਸਟੂਡੈਂਟ ਰਹੇ। ਮੈਂ ਤੁਹਾਨੂੰ ਵਜ਼ੀਰ ਇੱਕੋ ਹੀ ਦਾਖਲਾ message ਸਾਹਿਬ। ਦੇਣਾ ਚਾਹੁੰਦਾ ਕਿ ਦਿਲ ਲਾ ਕੇ ਪੜ੍ਹਨਾ, ਪੜ੍ਹ ਕੇ ਜੋ ਦੇਸ਼ ਦੀ ਹਾਲਾਤ ਵਿਗੜਦੀ ਜਾ ਰਹੀ ਆ, ਇਹਨੂੰ ਤੁਸੀਂ ਆਪਣੇ ਹਿਸਾਬ ਦੇ ਨਾਲ ਚੁੱਕਣਾ ਉੱਤੇ। ਜਿਹੜੇ ਜਵਾਨ ਬੱਚੇ ਹੁੰਦੇ ਨੇ, ਕਾਰ ਨੂੰ 2 ਬੰਪਰ ਲੱਗਦੇ ਆ, ਇੱਕ ਅੱਗੇ ਹੁੰਦਾ ਇੱਕ ਪਿੱਛੇ ਹੁੰਦਾ, ਜਿਹਦੇ ਮਾੜਾ ਮੋਟਾ ਐਕਸੀਡੈਂਟ ਹੋ ਜਾਵੇ ਨਾ, ਆਦਮੀ ਕਹਿੰਦਾ ਯਾਰ ਕੋਈ ਨਹੀਂ ਬੰਪਰ ਹੀ ਟੁੱਟਿਆ, ਉਹ ਫੇਰ ਠੀਕ ਹੋ ਜਾਏਗਾ। ਸੋ ਤੁਸੀਂ ਕੌਮ ਦੇ ਬੰਪਰ ਹੋ, ਦਿਲ ਲਾ ਕੇ ਪੜ੍ਹਨਾ। ਤੇ ਇਹ ਜਿਹੜੀਆਂ ਤੂੰ ਇੱਧਰ ਆ ਮੈਂ ਇੱਧਰ ਆ, ਇਹਨੂੰ ਮਟਾਉਣਾ ਆਪਾਂ। ਹਾਂਜੀ, ਬੋਰਡ ਥੱਲੇ। ਸਰ ਇਹ ਦੇਖੋ ਨਾ, ਇੱਥੋਂ ਉਹ ਡਿਜ਼ਾਈਨ ਔਰ ਉਸ ਤਰ੍ਹਾਂ ਮਜ਼ਬੂਤੀ ਨਾਲ ਬਿਲਡਿੰਗ ਬਣੀ ਹੈ, ਉਹ ਹੈ ਬਹੁਤ ਜ਼ਬਰਦਸਤ। ਹਾਂ, ਇਹ ਟੁੱਟਦੀ ਨਹੀਂ, ਇਹ ਟੁੱਟਦੀ ਨੇ। ਇਹ ਸਰ ਜਿਹੜਾ ਹੈ ਨਾ, ਤਾਰੀਖੀ ਬੋਰਡ ਉਹਨਾਂ ਬੋਰਡ ਦੇ ਦੀ ਸਰਦਾਰ history ਆ। ਜਵੰਤ ਸਿੰਘ ਸਾਹਿਬ ਦਾ ਡੇਰਾ ਹੁੰਦਾ ਸੀ। ਇੱਥੇ ਉਹ ਮੰਜੀ ਡਾਂਦੇ ਹੋਣਗੇ, ਇੱਥੇ ਹੁੱਕਾ ਛਿਕਦੇ ਹੋਣਗੇ, ਹੈ ਕੋਈ ਨਹੀਂ, ਆਪਾਂ ਇੱਥੇ ਤੇ ਇਹ ਬੜੀ ਦਿਲ ਗੁਰਦੇ ਦੀ ਗੱਲ ਹੈ ਨਾ। ਤੇ ਜਿਹੜਾ ਜ਼ਮੀਂਦਾਰ ਹੁੰਦਾ ਉਹਨੂੰ ਜ਼ਮੀਨ ਨਾਲ ਤੇ ਬੜਾ ਪਿਆਰ ਹੁੰਦਾ ਹੈ, ਬੜੀ ਮੁਹੱਬਤ ਹੁੰਦੀ ਹੈ। ਹਾਂਜੀ। ਔਰ ਇਹ ਕੋਈ ਐਡਾ ਨਿੱਕਾ ਕੰਮ ਤੇ ਨਹੀਂ ਹੁੰਦਾ ਸਰਦਾਰ ਸਾਹਿਬ। ਹਾਂ ਜੀ, ਲੋ ਇਹ ਜੀ, ਤਾਰੀਖੀ ਬੋਰਡ ਅੱਜ ਜੀ। ਆਪਾਂ ਬਹੁਤ ਖੁਸ਼ਕਿਸਮਤ ਵਾਲੇ ਆ ਕਿ ਸਾਡੇ ਕੈਨੇਡਾ, ਅਮਰੀਕਾ, ਯੂਕੇ ਤੇ ਆਲ ਅਰਾਊਂਡ ਦੀ ਵਰਲਡ ਦੇ ਵਿੱਚ ਜਿਹੜੇ ਸਿੱਖ ਬੈਠੇ ਨੇ ਜਾਂ ਹਿੰਦੂ ਬੈਠੇ ਨੇ ਜਾਂ ਮੇਰੇ ਵੀਰ ਮੁਸਲਮਾਨ ਬੈਠੇ ਨੇ, ਜਿਹੜੇ ਕਿ ਇਸ ਦੇਸ਼ ਤੋਂ ਮਾਈਗ੍ਰੇਟ ਹੋ ਗਏ, ਇਸ ਕਾਲਜ ਦੇ ਵਿੱਚ ਜਿਹੜੇ ਪੜ੍ਹ ਕੇ ਗਏ, ਇਹਨਾਂ ਤੱਪੜਾਂ ਦੇ ਉੱਤੇ ਬੈਠ ਕੇ ਜਿਨ੍ਹਾਂ ਨੇ ਆਪਣੀ ਐਜੂਕੇਸ਼ਨ ਲਈ ਤੇ ਇਸ ਬੋਰਡ ਦੀਆਂ ਛਾਵਾਂ ਦਾ ਆਨੰਦ ਮਾਣਿਆ, ਅੱਜ ਤੁਹਾਨੂੰ ਅਸੀਂ ਦਿਖਾਉਂਦੇ ਆ। ਇਹ ਬੋਰਡ ਦੇ ਥੱਲੇ ਪਤਾ ਨਹੀਂ ਕਿੰਨੇ ਕੁ ਹਜ਼ਾਰਾਂ ਤੁਸੀਂ ਬੈਠੇ ਹੋਵੋਗੇ, ਇਹ ਗਰਾਊਂਡ ਦੇ ਵਿੱਚ ਤੁਸੀਂ ਖੇਲੇ ਹੋਵੋਗੇ, ਜਿਨ੍ਹਾਂ ਦੇਖ ਕੇ ਸਾਨੂੰ ਬੜਾ ਮਾਣ ਆ। ਰੰਧਾਵਾ ਸਾਹਿਬ ਸਾਡੇ ਨਾਲ ਨੇ, ਸੰਧੂ ਸਾਹਿਬ ਨਾਲ ਨੇ, ਤੇ ਨਵੇਂ ਪ੍ਰਿੰਸੀਪਲ ਆਏ ਨੇ ਇਸ ਕਾਲਜ ਦੇ, ਤੇ ਇਹ ਚੌਹਾਨ ਸਾਹਿਬ, ਇਕਬਾਲ ਚੌਹਾਨ ਸਾਹਿਬ ਨਵੇਂ ਆਏ ਨੇ, ਪੁਰਾਣੇ ਜਿਹੜੇ ਨੇ ਉਹ ਰਿਟਾਇਰ ਹੋ ਗਏ। ਸੋ ਆਪਾਂ ਇਹ ਵੀਡੀਓ ਤੁਹਾਡੇ ਤੱਕ, ਦੁਨੀਆ ਤੱਕ ਪਹੁੰਚਾਉਣਾ ਚਾਹੁੰਦੇ ਆ ਕਿ ਭਾਈ ਜਦੋਂ ਵੀ ਤੁਸੀਂ ਪਾਕਿਸਤਾਨ ਆਓ, ਮੋਸਟ ਵੈਲਕਮ ਆ। ਤੁਸੀਂ ਆਪਣੇ ਕਾਲਜ ਦੇ ਵਿੱਚ ਆ ਸਕਦੇ ਆ, ਤੁਸੀਂ ਉਸ ਰੂਮ ਦੇ ਵਿੱਚ ਬੈਠ ਸਕਦੇ ਆ ਜਿੱਥੇ ਤੁਸੀਂ ਪੜ੍ਹੇ ਸੀਗੇ। ਓਪਨਲੀ ਇਹਨਾਂ ਦਾ ਹਾਰਡ ਓਪਨ ਆ, ਅਸੀਂ ਖੁੱਲੇ ਦਿਲ ਨਾਲ ਤੁਹਾਨੂੰ ਜੀ ਆਇਆਂ ਨੂੰ ਆਖਾਂਗੇ। ਆ ਕੇ ਆਪਣੇ ਰੂਮ ਦੇ ਵਿੱਚ ਦੇਖੋ ਤੇ ਆਪਣੇ ਮਸਤਕ ਦੇ ਨਾਲ ਮੱਥੇ ਤੇ ਲਾਓ, ਤੁਸੀਂ ਮਿੱਟੀ ਚੁੱਕ ਕੇ ਜਿਸ ਕਾਲਜ ਦੇ ਵਿੱਚੋਂ ਤੁਸੀਂ ਐਜੂਕੇਸ਼ਨਾਂ ਲਈਆਂ ਤੇ ਅੱਜ ਤੁਸੀਂ ਵੱਡੇ ਵੱਡੇ ਬਣੇ, ਬਹੁਤ ਵੱਡੇ ਵੱਡੇ ਅਫਸਰ ਬਣ ਗਏ, ਜਿਵੇਂ ਕਿ ਸਰਦਾਰ ਮਨਮੋਹਨ ਸਿੰਘ ਹੋਣੀ ਜੀ ਪ੍ਰਾਈਮ ਮਿਨਿਸਟਰ ਬਣੇ ਨੇ, ਦੁਨੀਆ ਦੇ ਉੱਤੇ ਨਾਮ ਉਹਨਾਂ ਦਾ ਹੋਇਆ। ਸੋ ਇਸ ਤਰ੍ਹਾਂ ਦੇ ਵੱਡੇ ਵੱਡੇ ਐਕਟਰ, ਪ੍ਰਿਥਵੀ ਰਾਜ ਕਪੂਰ, ਸਰਦਾਰ ਚਰਨ ਸਿੰਘ ਕਪੂਰ ਫੈਮਿਲੀ ਵੀ ਇੱਥੋਂ ਦੀ ਪੜ੍ਹੀ ਹੋਈ ਸੀ, ਤੇ ਸਰਦਾਰ ਭਗਤ ਸਿੰਘ ਹੋਣੀ ਇੱਥੋਂ ਐਜੂਕੇਸ਼ਨ ਲੈ ਕੇ ਬਾਅਦ ਵਿੱਚ ਉਹ ਲਾਹੌਰ ਮਾਈਗ੍ਰੇਟ ਕਰਦੇ ਜਾਂਦੇ ਨੇ ਕਾਲਜ ਦੇ ਵਿੱਚ, ਖਾਲਸਾ ਕਾਲਜ ਦੇ ਵਿੱਚ। ਮੇਰੇ ਸਾਧੂ ਸਾਹਿਬ ਸੀਗੇ ਜਿਹੜੇ ਕਿ ਅੱਜ ਦੁਨੀਆ ਤੋਂ ਨਹੀਂ ਰਹੇ, ਉਹ ਹਰ ਵਕਤ ਕਹਿੰਦੇ ਸੀ ਚੀਚਾ ਬਦਨੀ ਤੋਂ ਮੈਂ ਪੜ੍ਹਨ ਜਾਂਦਾ ਹੁੰਦਾ ਸੀ ਖਾਲਸਾ ਕਾਲਜ। ਉਹ ਮੈਨੂੰ ਖਾਲਸਾ ਕਾਲਜ ਦੀ ਫੋਟੋ ਹੀ ਭੇਜ ਦਿਓ, ਮੁਹੱਬਤਾਂ ਉਹਨਾਂ ਬੜਾ ਇਮੋਸ਼ਨਲ ਹੋ। ਆਈ ਹੋਪ ਕਿ ਤੁਸੀਂ ਜਦੋਂ ਵੀ ਪਾਕਿਸਤਾਨ ਦਾ ਚੱਕਰ ਲੱਗਾ, ਵੀਜ਼ਾ ਲਵੋ, ਆਨਲਾਈਨ ਵੀਜ਼ਾ ਆ, ਨਨਕਾਣਾ ਸਾਹਿਬ ਆਓ ਤੇ ਖਾਲਸਾ ਕਾਲਜ ਨੂੰ ਵਿਜ਼ਿਟ ਕਰਨਾ ਨਾ ਭੁੱਲੋ। ਥੈਂਕ ਯੂ ਵੈਰੀ ਮਚ।